ਨੰਬਰ 408-722-7698 ਦੇ ਉੱਤੇ। ਜੀ, ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਸਮਾਂ ਸਾਡੇ ਕੋਲ ਥੋੜ੍ਹਾ ਘੱਟ ਹੀ ਆ, ਅਤੇ ਜਿਹੜੀ ਸਭ ਤੋਂ ਪਹਿਲੀ ਖਬਰ ਵੱਲ ਚੱਲੀਏ, ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕੱਲ੍ਹ ਇਹ ਕਿਹਾ ਆ ਵੀ ਜਿਹੜਾ 23 ਸਾਲ ਪਹਿਲਾਂ ਕਾਨੂੰਨ ਪਾਸ ਹੋਇਆ ਸੀ, ਜਿਹਦੇ ਅਧੀਨ ਜੇ ਤੁਸੀਂ ਕਿਸੇ ਨੂੰ ਸਪੋਂਸਰ ਕਰਦੇ ਹੈਗੇ ਆ, ਕਿਸੇ ਨੂੰ ਐਫੀਡੇਵਿਟ ਆਫ ਸਪੋਰਟ ਦਿੰਦੇ ਆ, ਅਤੇ ਜੇ ਉਹ ਇੱਥੇ ਆ ਕੇ ਕਿਸੇ ਤਰ੍ਹਾਂ ਦਾ ਮੈਡੀਕਲ ਵੈਲਫੇਅਰ ਇੱਦਾਂ ਦਾ ਪ੍ਰੋਗਰਾਮ ਲਊਗਾ, ਅਤੇ ਉਹਦਾ ਸਾਰਾ ਖਰਚਾ ਜਿਹੜਾ ਆ ਜਿਸ ਨੇ ਐਫੀਡੇਵਿਟ ਆਫ ਸਪੋਰਟ ਦਿੱਤਾ ਹੈਗਾ ਉਹਦੇ ਸਿਰ 'ਤੇ ਪਏਗਾ। ਸੋ ਇਹ 23 ਸਾਲ ਪਹਿਲਾਂ ਜਦੋਂ ਪ੍ਰੈਜ਼ੀਡੈਂਟ ਬਿਲ ਕਲਿੰਟਨ ਸੀਗੇ, ਅਤੇ ਜਿਹੜੇ ਜੋ ਬਾਈਡਨ ਉਸ ਟਾਈਮ ਦੇ ਉੱਤੇ ਸੈਨੇਟਰ ਸੀ, ਜਿਹੜੇ ਹੁਣ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੀ ਹੈਗੇ ਆ, ਉਸ ਟਾਈਮ ਦੇ ਉੱਤੇ ਇਹ ਪਾਸ ਹੋਇਆ ਸੀ, ਪਰ ਇਸ ਨੂੰ ਇਨਫੋਰਸ ਕਦੇ ਨਹੀਂ ਕੀਤਾ। ਹੁਣ ਉਹਨਾਂ ਨੇ ਕੱਲ੍ਹ ਇਹ ਕਿਹਾ ਵੀ ਅਸੀਂ ਇਸ ਨੂੰ ਪੂਰੀ ਤਰ੍ਹਾਂ ਇਨਫੋਰਸ ਕਰਨ ਜਾ ਰਹੇ ਹਾਂ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਸਪੈਸ਼ਲ ਪੇਪਰ ਦੇ ਉੱਤੇ ਉਹ ਸਾਈਨ ਵੀ ਕਰਾਉਣਗੇ ਫਾਰਮ ਦੇ ਉੱਤੇ ਵੀ ਆਉਂਦਾ ਹੀ ਜੇ ਕੋਈ ਗ੍ਰੀਨ ਕਾਰਡ ਹੋਲਡਰ ਇੱਥੇ ਬੈਨੀਫਿਟ ਲੈਣ ਲੱਗ ਪਿਆ, ਜਿਸ ਨੇ ਉਹਨੂੰ ਸਪੋਂਸਰ ਕੀਤਾ, ਸਾਰਾ ਖਰਚਾ ਉਹਦੇ ਸਿਰ ਪਏਗਾ। ਕਿਉਂਕਿ ਜਿਹੜੇ ਨਵੇਂ ਸਰਵੇ ਆਏ ਆ ਉਹਦੇ ਮੁਤਾਬਕ ਕਹਿੰਦੇ 58% ਲੋਕ ਜਿਹੜੇ ਆਉਂਦੇ ਹੈਗੇ ਆ ਨਵੇਂ ਇਮੀਗ੍ਰੈਂਟ, ਉਹ ਕੋਈ ਨਾ ਕੋਈ ਜਿਹੜਾ ਆ ਵੈਲਫੇਅਰ ਲੈ ਲੈਂਦੇ ਹੈਗੇ ਆ। ਜੀ ਜੀ ਬਿਲਕੁਲ, ਇਹ ਇੱਕ ਬਹੁਤ ਵੱਡਾ ਮਸਲਾ ਹੈ, ਬਹੁਤ ਵੱਡਾ ਭਾਰ ਜਿਹੜਾ ਹੈ ਅਮਰੀਕੀ ਲੋਕ ਕਹਿੰਦੇ ਆ ਵੀ ਉਹਨਾਂ ਦੇ ਸਿਰ ਦੇ ਉੱਤੇ, ਉਹਨਾਂ ਦੇ ਮੋਢਿਆਂ ਦੇ ਉੱਤੇ, ਉਹਨਾਂ ਦੇ ਟੈਕਸ ਪੇਅਰ ਦੇ ਉੱਤੇ ਪੈਂਦਾ ਆ, ਜਦ ਕਿ ਇਹ ਦਾਅਵਾ ਕਰਕੇ ਆਉਂਦੇ ਆ ਵੀ ਸਾਨੂੰ ਕਿਸੇ ਵੀ ਫਾਈਨੈਂਸ਼ੀਅਲ ਚੀਜ਼ ਦੀ ਜਿਹੜੀ ਆ ਉਹ ਜ਼ਰੂਰਤ ਨਹੀਂ ਹੈਗੀ। ਸੋ ਇਸ ਦੇ ਬਾਰੇ ਜਿਹੜੀ ਆ ਕਾਫੀ ਜਾਣਕਾਰੀ ਆਊਗੀ ਕੱਲ੍ਹ ਦੇ ਜਿਹੜਾ ਵਿਸ਼ੇਸ਼ ਇਮੀਗ੍ਰੇਸ਼ਨ ਦਾ ਪ੍ਰੋਗਰਾਮ ਹੋਊਗਾ, ਉਹਦੇ ਵਿੱਚ ਵੀ ਆਪਾਂ ਜਿਹੜੀ ਆ ਉਹ ਸਾਂਝੀ ਕਰਾਂਗੇ। ਅਤੇ ਇੱਕ ਜਿਹੜਾ ਮੇਨ ਮਸਲਾ ਜਿਹੜਾ ਚੱਲ ਰਿਹਾ ਨਾਲ ਦੇ ਨਾਲ, $19 ਬਿਲੀਅਨ ਦਾ ਜਿਹੜਾ ਇੱਕ ਡਿਜ਼ਾਸਟਰ ਏਡ ਬਿੱਲ ਸੀਗਾ, ਉਸ ਨੂੰ ਇੱਕ ਰਿਪਬਲਿਕਨ ਕਾਂਗਰਸਮੈਨ ਉਹਨੇ ਇਕੱਲਿਆਂ ਹੀ ਜਿਹੜਾ ਆ ਉਹ ਰੋਕ ਦਿੱਤਾ ਆ। ਮੈਮੋਰੀਅਲ ਡੇ ਤੋਂ ਪਹਿਲਾਂ ਇਹ ਪਾਸ ਹੋਣ ਜਾ ਰਿਹਾ ਸੀਗਾ, ਪਰ ਟੈਕਸਸ ਦੇ ਰਿਪਰੈਜ਼ੈਂਟੇਟਿਵ ਚਿਪ ਰॉय ਉਹਨਾਂ ਨੇ ਹਾਊਸ ਫਲੋਰ ਦੇ ਉੱਤੇ ਜਿਹੜਾ ਉਹ ਜਾ ਕੇ ਅੱਜ ਤੜਕੇ ਹੀ ਸਵੇਰੇ ਜਿਹੜੇ ਕਹਿੰਦੇ ਆ ਵੀ ਟਰਾਈ ਕੀਤਾ, ਅਤੇ ਪਰ ਜਿਹੜਾ ਇਸ ਨੂੰ ਜਿਹੜਾ ਉਹ ਰੋਕ ਦਿੱਤਾ ਗਿਆ ਆ, ਅਤੇ ਵੀ $19 ਬਿਲੀਅਨ ਦਾ ਜਿਹੜਾ ਇੱਕ ਡਿਜ਼ਾਸਟਰ ਰਿਲੀਫ ਆ ਉਹ ਦਿੱਤਾ ਜਾ ਸਕਦਾ ਆ। ਸੋ ਇਹ ਇੱਕ ਵੱਡਾ ਝਟਕਾ ਲੱਗਾ ਆ। ਜ਼ਿਆਦਾਤਰ ਇਹਨਾਂ ਦੇ ਜਿਹੜੇ ਬਿੱਲ ਆ ਉਹ ਜਿਹੜੇ ਡੈਮੋਕ੍ਰੇਟਸ ਉਹ ਰੋਕਦੇ ਆ, ਪਰ ਇਹਨਾਂ ਦੇ ਆਪਣੇ ਹੀ ਰਿਪਬਲਿਕਨ ਕੈਂਡੀਡੇਟ ਨੇ, ਉਹ ਕੈਂਡੀਡੇਟ ਨਹੀਂ, ਰਿਪਬਲਿਕਨ ਜਿਹੜਾ ਕਾਂਗਰਸਮੈਨ ਆ ਉਸ ਨੇ ਇਸ ਨੂੰ ਰੋਕ ਦਿੱਤਾ ਆ। ਸੋ ਆਲਮੋਸਟ ਅੰਡਰਸਟੈਂਡਿੰਗ ਹੋਈ ਉਹ ਸੀ ਵੀ ਇਹ ਜਿਹੜਾ ਬਿੱਲ ਆ ਜਦੋਂ ਪਾਸ ਹੋ ਜਾਏਗਾ ਤੇ ਇਹਨੂੰ ਪ੍ਰੈਜ਼ੀਡੈਂਟ ਡੋਨਲਡ ਟਰੰਪ ਸਾਈਨ ਵੀ ਕਰ ਦੇਣਗੇ। ਈਵਨ ਦੋ ਉਹ ਹਮੇਸ਼ਾ ਹੀ ਕਹਿੰਦੇ ਆ ਵੀ ਮੈਨੂੰ ਪੈਸੇ ਜਿਹੜੇ ਆ ਉਹ ਕੰਧ ਬਣਾਉਣ ਦੇ ਲਈ ਚਾਹੀਦੇ ਆ, $4.5 ਬਿਲੀਅਨ ਵੀ ਚਾਹੀਦਾ ਆ, ਪਰ ਇਸ ਬਿੱਲ ਦੇ ਵਿੱਚ ਨਹੀਂ ਸੀ। ਪਰ ਸਟਿਲ ਜਿਹੜੀ ਡੈਮੋਕ੍ਰੇਟ, ਰਿਪਬਲਿਕਨ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਕਹਿੰਦੇ ਸੀ ਵੀ ਇਸ ਬਿੱਲ ਦੇ ਉੱਤੇ ਮੈਂ ਸਾਈਨ ਕਰੂੰਗਾ। ਇਹ ਡਿਜ਼ਾਸਟਰ ਰਿਲੀਫ ਦੇ ਲਈ ਸੀਗਾ, ਕੰਧ ਵਾਸਤੇ ਤਾਂ ਚਲੋ ਸੀਗਾ ਹੀ ਨਹੀਂ। ਇਹਦਾ ਮਤਲਬ ਇਹ ਥੋੜੀ ਵੀ ਜੇ ਕੰਧ ਵਾਸਤੇ ਬਿੱਲ ਨਹੀਂ ਆ ਤੇ ਕੋਈ ਉਹਨਾਂ ਨੇ ਪਾਸ ਨਹੀਂ ਕਰਨਾ, ਇਹ ਬਾਕੀ ਚੀਜ਼ਾਂ ਵੱਲ ਵੀ ਉਹਨਾਂ ਨੂੰ ਧਿਆਨ ਤਾਂ ਦੇਣਾ ਹੀ ਪੈਣਾ ਸੀਗਾ। ਸੋ ਐਂਡ ਦੇ ਵਿੱਚ ਚਿਪ ਰॉय ਜਿਹੜੇ ਆ ਉਹਨਾਂ ਨੇ ਇਹੀ ਕਿਹਾ ਵੀ ਨਹੀਂ, ਇਹਦੇ ਵਿੱਚ ਕੰਧ ਦਾ ਜਿਹੜਾ ਹੈਗਾ ਪਾਓ, ਤਾਂ ਕਰਕੇ ਜਿਹੜਾ ਬਿੱਲ ਪਾਸ ਹੋਊਗਾ। ਹੁਣ ਉਹ ਜਿਹੜਾ ਬਿੱਲ ਸਟਾਲ ਹੋ ਗਿਆ, ਬਿੱਲ ਜਿਹੜਾ ਉਹ ਖੜ ਗਿਆ ਹੈਗਾ। ਜੀ ਬਿਲਕੁਲ, ਅਤੇ ਨਾਲ ਹੀ ਜਿਹੜਾ ਦੱਸ ਜਾਈਏ ਵੈਲਫੇਅਰ ਦੇ ਉੱਤੇ ਫਾਰਮਰਸ ਨੂੰ ਜਿਹੜੇ ਰਾਸ਼ਟਰਪਤੀ ਟਰੰਪ ਉਹਨਾਂ ਨੇ ਚੰਗੀ ਤਰ੍ਹਾਂ ਜਿਹੜਾ ਉਹ ਲਾਉਣਾ ਸ਼ੁਰੂ ਕਰ ਦਿੱਤਾ ਆ। ਆਪਾਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਚਾਈਨਾ ਦੇ ਨਾਲ ਜਿਹੜੀ ਟਰੇਡ ਵਾਰ ਆ ਉਹ ਲਗਾਤਾਰ ਵੱਧਦੀ ਜਾ ਰਹੀ ਆ, ਅਤੇ ਉਸ ਦੇ ਚੱਲਦਿਆਂ ਪਹਿਲਾਂ ਵੀ ਆਲਰੇਡੀ ਤਕਰੀਬਨ $8 ਬਿਲੀਅਨ ਮੈਨੂੰ ਲੱਗਦਾ $12 ਬਿਲੀਅਨ ਸ਼ਾਇਦ ਉਸ ਤੋਂ ਪਹਿਲਾਂ ਇਹ ਪਿਛਲੇ ਸਾਲ ਦੇ ਵਿੱਚ ਫਾਰਮਰਸ ਨੂੰ ਰਿਲੀਫ ਦੇ ਵਜੋਂ ਵੀ ਤੁਹਾਡਾ ਜਿਹੜਾ ਆ ਉਤਪਾਦ ਵਿਕਿਆ ਨਹੀਂ, ਕਿਉਂਕਿ ਚਾਈਨਾ ਨੇ ਵੀ ਟੈਰਿਫ ਲਾਇਆ ਆ, ਇੱਧਰੋਂ ਵੀ ਟੈਰਿਫ ਲੱਗੇ ਹੋਏ ਆ, ਅਤੇ ਤੁਹਾਨੂੰ ਜਿਹੜਾ ਵੀ ਤੁਹਾਨੂੰ ਬੇਸਿਕਲੀ ਉਸ ਦੀ ਜਿਹੜੀ ਉਹ ਮਿਲ ਜਾਵੇ ਉਸ ਲਈ ਉਹ ਦਿੱਤਾ ਗਿਆ, ਉਹਨਾਂ ਨੂੰ ਵੈਲਫੇਅਰ ਦਿੱਤਾ ਗਿਆ। ਅਤੇ ਕੱਲ੍ਹ ਕਹਿੰਦੇ ਆ ਵੀ ਹੁਣ $16 ਬਿਲੀਅਨ ਦੀ ਜਿਹੜੀ ਗੱਲ ਉਹ ਮਨਜ਼ੂਰ ਕਰ ਦਿੱਤੀ ਆ ਵੀ ਜਿਹੜੇ ਫਾਰਮਰਸ ਨੂੰ ਉਹਨਾਂ ਦੀ ਸਹਾਇਤਾ ਦੇ ਲਈ $16 ਬਿਲੀਅਨ ਜਿਹੜੇ ਆ ਉਹ ਦਿੱਤੇ ਜਾਣਗੇ। ਹੁਣ ਮਸਲਾ ਫਾਰਮਰਸ ਦੇ ਲਈ ਇਹ ਆ ਵੀ ਜੇ ਉਹ ਉਤਪਾਦ ਕਰਦੇ ਵੀ ਆ ਅਤੇ ਜੇ ਉਹਨਾਂ ਦਾ ਮੰਡੀਕਰਨ ਉਸ ਦਾ ਨਹੀਂ ਹੋ ਰਿਹਾ, ਜਾਂ ਮੰਡੀ ਦੇ ਵਿੱਚ ਕਿਸੇ ਦੇ ਵਿੱਚ ਉੱਥੇ ਨਹੀਂ ਵਿਕ ਰਿਹਾ, ਜਾਂ ਪਹਿਲੇ ਜਿਹੜੇ ਖਰੀਦਣ ਵਾਲੇ ਉਹਨਾਂ ਨੂੰ ਨਹੀਂ ਲੈ ਰਹੇ, ਤਾਂ ਇਹ ਕਿੰਨਾ ਕੁ ਚਿਰ ਇਹ ਕੰਮ ਜਿਹੜਾ ਉਹ ਚੱਲਦਾ ਰਹੂਗਾ। ਇਹ ਉਹੀ ਰਾਸ਼ਟਰਪਤੀ ਆ ਜਿਹੜੇ ਬਾਕੀ ਹੋਰ ਚੀਜ਼ਾਂ ਦੇ ਵਿੱਚ ਮਿਲ ਰਹੀ ਰਾਇਤ ਜਾਂ ਹੋਰ ਜਿਹੜੀ ਸਬਸਿਡੀਆਂ ਆ ਉਹਨਾਂ ਨੂੰ ਰੋਕਣ ਦੀ ਜਿਹੜੀ ਉਹ ਗੱਲ ਕਰ ਰਹੇ ਆ, ਪਰ ਇੱਧਰ ਫਾਰਮਰਸ ਨੂੰ ਜਿਹੜੀ ਉਹਨਾਂ ਨੇ ਸਹਾਇਤਾ ਇਸ ਹਿਸਾਬ ਦੇ ਨਾਲ ਦਿੱਤੀ ਆ। ਹੁਣ ਇਹ ਵੀ ਹੋ ਸਕਦਾ ਹਰਜੋਤ ਸਿੰਘ ਜੀ ਕੋਈ ਜਿਹੜੇ ਦੂਜੇ ਪਾਸਿਓਂ ਵਾਲੇ ਜਿਨ੍ਹਾਂ ਦੀ ਫੰਡਿੰਗ ਕੱਟੀ ਆ ਉਹ ਆ ਕੇ ਕਹਿਣ ਵੀ ਭਾਈ ਇਹਨਾਂ ਨੂੰ ਕਾਹਤੋਂ ਤੁਸੀਂ ਫੰਡਿੰਗ ਜਿਹੜੀ ਉਹ ਕਰੀ ਜਾਂਦੇ ਆ, ਸਾਡੇ ਕਿਹੜਾ ਹਾਲਾਤ ਜਿਹੜੇ ਚੰਗੇ ਆ ਵੀ ਜਿਹੜਾ ਤੁਸੀਂ ਇਹਨਾਂ ਦੀ ਮਦਦ ਕਰ ਰਹੇ ਹੋ। ਸੋ ਚਾਈਨਾ ਦੇ ਟਰੇਡ ਵਾਰ ਦੇ ਚੱਲਦਿਆਂ ਅਮਰੀਕਾ ਦੇ ਫਾਰਮਰ ਦੇ ਉੱਤੇ ਬਹੁਤ ਭੈੜਾ, ਬਹੁਤ ਬੁਰਾ ਜਿਹੜਾ ਅਸਰ ਆ ਉਹ ਪੈ ਰਿਹਾ ਆ,
ਅਮਰੀਕਾ ਨੂੰ ਕਿਤੇ ਨਾ ਕਿਤੇ ਅਜੇ ਹੋਰ ਨਵੀਂ ਮੰਡੀ ਆ ਉਹ ਲੱਭ ਨਹੀਂ ਰਹੀ ਜਿੱਥੇ ਇਹ ਸਾਰਾ ਉਤਪਾਦ ਜਿਹੜਾ ਚਾਈਨਾ ਖਰੀਦਦਾ ਸੀਗਾ ਵੀ ਉਸੇ ਭਾਅ ਦੇ ਉੱਤੇ ਜਿਹੜਾ ਉਹ ਐਟਲੀਸਟ ਜਿਹੜੇ ਉਹ ਵੇਚ ਸਕਣ ਤਾਂ ਜੋ ਜਿਹੜੇ ਫਾਰਮਰਸ ਆ ਆਪਣੇ ਪੈਰਾਂ ਦੇ ਉੱਤੇ ਖੜ੍ਹ ਸਕਣ ਅਤੇ ਉਹਨਾਂ ਨੂੰ ਵੈਲਫੇਅਰ ਦੀ ਜਿਹੜੀ ਆ ਸਹਾਇਤਾ ਦੀ ਲੋੜ ਨਾ ਪਵੇ। ਪਰ ਹਾਲ ਦੀ ਘੜੀ ਲਗਾਤਾਰ ਦੂਜੇ ਸਾਲ ਦੇ ਵਿੱਚ ਜਿਹੜੇ ਰਾਸ਼ਟਰਪਤੀ ਟਰੰਪ ਉਹਨਾਂ ਨੇ ਫਾਰਮਰਸ ਨੂੰ ਇਸ ਤਰੀਕੇ ਦੇ ਨਾਲ ਸਰਕਾਰ ਵੱਲੋਂ $16 ਬਿਲੀਅਨ ਦੇਣ ਦੀ ਜਿਹੜੀ ਮਾਦਾ ਉਹ ਹੁਣ ਰੱਖੀ ਆ। ਸੋ ਲੈਟਸ ਸੀ ਕੀ ਬਣਦਾ ਹੈ। ਸੋ ਇੱਕ ਹਿਸਾਬ ਦੇ ਨਾਲ ਫਾਰਮਰ ਬੇਲ ਆਊਟ ਇਹ ਇੱਕ $16 ਬਿਲੀਅਨ ਦਾ ਰੱਖਿਆ ਗਿਆ ਹੈ ਜੀ। ਅਗਲੀ ਖਬਰ ਵੱਲ ਚੱਲੀਏ ਜਿਹੜੀ ਯੂਕੇ ਤੋਂ ਆ ਰਹੀ ਆ। ਯੂਕੇ ਦੇ ਵਿੱਚ ਯੂਕੇ ਦੀ ਪ੍ਰਾਈਮ ਮਿਨਿਸਟਰ ਥਰੀਸਾ ਮੇ ਆ ਜਿਹੜਾ ਉਹਨਾਂ ਨੇ ਅੱਜ ਅਨਾਊਂਸ ਕਰ ਦਿੱਤਾ ਵੀ ਉਹ ਜੂਨ 7 ਤੋਂ ਆਪਣਾ ਅਸਤੀਫਾ ਦੇਣ ਜਾ ਰਹੇ ਹੈਗੇ ਆ। ਬ੍ਰੈਕਸਿਟ ਦੇ ਮਾਮਲੇ ਦੇ ਵਿੱਚ ਕਾਫੀ ਜ਼ੋਰ ਲਾਇਆ ਉਹਨਾਂ ਨੇ ਪਰ ਪਾਰਟੀ ਜਿਹੜੀ ਉਹਨਾਂ ਦੀ ਡਾਊਨ ਤੇ ਡਾਊਨ ਜਾਂਦੀ ਰਹੀ। ਕਿਸੇ ਤਰ੍ਹਾਂ ਦਾ ਵੀ ਉਹ ਬਿੱਲ ਜਿਹੜਾ ਆ ਕਿੱਦਾਂ ਉੱਥੋਂ ਬਾਹਰ ਨਿਕਲਣਾ ਉਹ ਪਾਸ ਨਹੀਂ ਕਰ ਸਕੇ। ਸੋ ਹੁਣ ਉਹ ਜਿਹੜੀ ਆ ਥਰੀਸਾ ਮੇ ਰਿਜ਼ਾਈਨ ਕਰਨ ਜਾ ਰਹੀ ਆ ਅਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਬੋਰਿਸ ਜੌਨਸਨ ਕਹਿੰਦੇ ਹੋ ਸਕਦੇ ਵੀ ਉਹ ਆ ਸਕਦੇ ਆ। ਬਿਲਕੁਲ ਬੋਰਿਸ ਜੌਨਸਨ ਆਲਰੇਡੀ ਇਹਨਾਂ ਦੇ ਜਿਹੜੇ ਅਸਤੀਫਾ ਦੇ ਚੁੱਕੇ ਸੀਗੇ ਕੈਬਨਿਟ ਦੇ ਵਿੱਚੋਂ ਉਹ ਬਾਹਰ ਜਿਹੜੇ ਉਹ ਜਾ ਚੁੱਕੇ ਸੀਗੇ ਕਿਉਂਕਿ ਬ੍ਰੈਕਸਿਟ ਹੋ ਨਹੀਂ ਰਿਹਾ ਉਹਨਾਂ ਦੇ ਕੋਲੋਂ ਕੋਈ ਡੀਲ ਜਿਹੜੀ ਉਹਨਾਂ ਦੀ ਯੂਰਪੀਅਨ ਸੰਘ ਦੇ ਨਾਲ ਜਿਹੜੀ ਉਹ ਬਣ ਨਹੀਂ ਰਹੀ। ਜੇ ਕੋਈ ਗੱਲਬਾਤ ਹੁੰਦੀ ਆ ਉਹਨਾਂ ਦੀ ਆਪਣੀ ਪਾਰਲੀਮੈਂਟ ਯੂਕੇ ਦੀ ਪਾਰਲੀਮੈਂਟ ਦੇ ਵਿੱਚ ਉਸ ਦੇ ਉੱਤੇ ਇਕਰਾਰ ਜਿਹੜਾ ਆ ਉਹ ਨਹੀਂ ਬਣ ਰਿਹਾ ਮੈਜੋਰਟੀ ਜਿਹੜੀ ਉਸ ਦੇ ਵਿੱਚ ਨਹੀਂ ਬਣ ਰਹੀ। ਸੋ ਇੱਕ ਜਿਹੜੀ ਉਹ ਦੇਖਣ ਵਾਲੀ ਗੱਲ ਰਹੂਗੀ ਵੀ ਜਿਹੜੇ ਕੋਈ ਨਵਾਂ ਵੀ ਪ੍ਰਧਾਨ ਮੰਤਰੀ ਜੇ ਉੱਥੇ ਆਉਂਦਾ ਆ ਉਹ ਕਿਸ ਤਰੀਕੇ ਦੇ ਨਾਲ ਆਉਂਦਾ ਆ ਜਾਂ ਆਉਂਦੀ ਆ ਵੀ ਉਹ ਕਿਸ ਤਰੀਕੇ ਦੇ ਨਾਲ ਅੱਗੇ ਮੁਲਕ ਨੂੰ ਜਿਹੜਾ ਉਹ ਖੜ ਸਕਦੇ ਆ। ਆਲਰੇਡੀ ਇਸ ਬ੍ਰੈਕਸਿਟ ਨੇ ਉੱਥੇ ਵੱਡੇ ਵੱਡੇ ਜਿਹੜੇ ਦਿੱਗਜ ਆ ਉਹਨਾਂ ਦੀਆਂ ਬਲੀਆਂ ਲੈ ਲਈਆਂ ਹੈਗੀਆਂ। ਸੋ ਇਹ ਬੜੇ ਜਿਹੜਾ ਆ ਕਹਿੰਦੇ ਵੀ ਗਲਤ ਮੌਕੇ 'ਤੇ ਉਹਨੇ ਅਸਤੀਫਾ ਦਿੱਤਾ ਹੈ ਕਿਉਂਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਉਹ ਜੂਨ 3 ਨੂੰ ਜਿਹੜੇ ਆ ਯੂਕੇ ਦੇ ਵਿੱਚ ਜਾ ਰਹੇ ਆ। ਲੰਡਨ ਦੇ ਵਿੱਚ ਜਿਹੜੀ ਉੱਥੇ ਉਹਨੀ 75ਵੀਂ ਐਨੀਵਰਸਰੀ ਡੀ ਡੇ ਦੀ ਮਨਾਉਣੀ ਹੈਗੀ ਆ ਅਤੇ ਕੁਈਨ ਐਲਿਜ਼ਾਬੈਥ ਨੂੰ ਮਿਲਣਾ ਹੈਗਾ ਆ। ਸੋ ਹੁਣ ਕਹਿੰਦੇ ਆ ਬਈ ਐਲਿਜ਼ਾਬੈਥ ਥਰੀਸਾ ਮੇ ਦੇ ਜਾਣ ਦੇ ਨਾਲ ਜਿਹੜਾ ਨਵਾਂ ਪ੍ਰਾਈਮ ਮਿਨਿਸਟਰ ਆਊਗਾ ਉਹਦੇ ਨਾਲ ਜਿਹੜੇ ਸੋ ਅਮਰੀਕਨ ਪ੍ਰੈਜ਼ੀਡੈਂਟ ਆ ਉਹਨਾਂ ਨੂੰ ਲੇਟਰ ਔਨ ਡੀਲ ਕਰਨਾ ਪਊਗਾ ਕਿਸ ਤਰ੍ਹਾਂ ਵੀ ਜਿਹੜਾ ਯੂਕੇ ਅਤੇ US ਦੇ ਰਿਲੇਸ਼ਨ ਆ ਉਹ ਆਉਣ ਵਾਲੇ ਸਮੇਂ 'ਚ ਹੋਣਗੇ। ਪਰ ਇਸ ਵਾਰ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਾ ਰਹੇ ਆ ਉਸ ਟਾਈਮ ਥਰੀਸਾ ਮੇ ਜ਼ਰੂਰ ਉੱਥੇ ਹੋਊਗੀ। ਜੀ ਅਗਲੀ ਜਿਹੜੀ ਗੱਲ ਕਰੀਏ ਇੱਥੇ ਯੂਰਪੀਅਨ ਸੰਘ ਦੀਆਂ ਵੀ ਇਲੈਕਸ਼ਨਾਂ ਜਿਹੜੀਆਂ ਉੱਥੇ ਹੁਣੇ ਘਟ ਕੇ ਹਟੀਆਂ ਆ। ਕੁਛ ਕੁ ਦਿਨਾਂ ਦੇ ਵਿੱਚ ਉੱਥੇ ਵੀ ਨਤੀਜੇ ਜਿਹੜੇ ਆਉਣੇ ਸ਼ੁਰੂ ਹੋਣਗੇ ਪਰ ਕਹਿੰਦੇ ਜਿਹੜੇ ਪੋਪੂਲਿਸਟ ਉੱਥੇ ਦੀਆਂ ਪਾਰਟੀਆਂ ਆ ਉਹ ਕਿਤੇ ਨਾ ਕਿਤੇ ਇਸ ਦੇ ਵਿੱਚ ਬੈਡ ਜਿਹੜੀਆਂ ਰਹੀਆਂ ਆ। ਜਿਹੜੀਆਂ ਡੱਚ ਦੀਆਂ ਯੂਰਪੀਅਨ ਸੰਘ ਦੀਆਂ ਇਲੈਕਸ਼ਨਾਂ ਸੀਗੀਆਂ ਜਿਹੜਾ ਨਿਗਲ ਫਰਾਜ ਉੱਥੇ ਦਾ ਬ੍ਰੈਕਸਿਟ ਵਾਲਾ ਜਿਹੜਾ ਚਾਹੁੰਦਾ ਸੀਗਾ ਵੀ ਇਹ ਬਹੁਤ ਜ਼ਰੂਰੀ ਆ ਹੋਣਾ ਹੀ ਚਾਹੀਦਾ ਆ ਉਹ ਵੀ ਥਾਂ ਦੇ ਉੱਤੇ ਜਿਹੜਾ ਉਹ ਜਾਂਦਾ ਰਿਹਾ। ਸੋ ਪੂਰੇ ਯੂਰਪ ਦੇ ਵਿੱਚ ਜਿਹੜੀਆਂ ਇਲੈਕਸ਼ਨਸ ਆ ਉੱਥੇ ਹੋ ਰਹੀਆਂ ਸੀਗੀਆਂ। ਸੋ ਦੇਖਦੇ ਹਾਂ ਉੱਥੇ ਕਿੱਦਾਂ ਦਾ ਨਤੀਜਾ ਆਉਂਦਾ ਹੈ। ਇਸ ਦੇ ਉੱਤੇ ਵੀ ਕਾਫੀ ਕੁਛ ਨਿਰਭਰ ਕਰੂਗਾ। ਆਪਾਂ ਜਿੱਦਾਂ ਦੇਖ ਰਹੇ ਹਾਂ ਵੀ ਸਾਰੇ ਪਾਸੇ ਰਾਸ਼ਟਰਵਾਦ ਦੀ ਲਹਿਰ ਚੱਲ ਰਹੀ ਆ ਉੱਥੇ ਵੀ ਕਈ ਤਰੀਕੇ ਦੀ ਲਹਿਰ ਚੱਲ ਰਹੀ ਆ। ਉੱਥੇ ਇਹ ਵੀ ਸੋਚਿਆ ਜਾ ਰਿਹਾ ਸੀ ਇੱਕ ਗੱਲਾਂ ਇਹ ਵੀ ਹਰਜੋਤ ਸਿੰਘ ਜੀ ਵਿਚਾਰ ਉੱਤੇ ਚੱਲ ਰਹੇ ਸੀ ਵੀ ਜਿੰਨੀਆਂ ਵੀ ਉਹਨਾਂ ਦੇ ਮੁਲਕ ਦੀਆਂ ਚਾਹੇ ਫਰਾਂਸ ਵਾਲੀਆਂ ਚਾਹੇ ਸਪੇਨ ਵਾਲੀਆਂ ਆ ਚਾਹੇ ਇਟਲੀ ਵਾਲੀਆਂ ਜਿਹੜੀਆਂ ਉੱਥੋਂ ਦੀਆਂ ਪ੍ਰੋ ਰਾਈਟ ਵਾਲੀਆਂ ਜਾਂ ਫਾਰ ਰਾਈਟ ਕੰਜ਼ਰਵੇਟਿਵ ਪਾਰਟੀਆਂ ਉਹ ਸ਼ਾਇਦ ਇਕੱਠੇ ਹੋ ਕੇ ਆਪਣੀ ਕੋਈ ਨੁਮਾਇੰਦਗੀ ਜਿਹੜੀ ਆ ਉੱਥੇ ਬਣਾ ਸਕਦੇ ਆ। ਪਰ ਮਸਲਾ ਉੱਥੇ ਉਹ ਹੋਣਾ ਵੀ ਇਹਨਾਂ ਸਾਰਿਆਂ ਨੂੰ ਨੁਮਾਇੰਦਗੀ ਕਰਨ ਦੇ ਲਈ ਇੱਕ ਲੀਡਰ ਜਿਹੜਾ ਉਹਨਾਂ ਨੂੰ ਜਿਹੜਾ ਕੰਜ਼ਰਵੇਟਿਵ ਵਾਲਾ ਹੈ ਉਹ ਬਣਾਉਣਾ ਕਿਹੜਾ ਆ। ਹਰ ਇੱਕ ਜਣਾ ਕਹਿੰਦਾ ਵੀ ਮੇਰਾ ਹੀ ਜਿਹੜਾ ਫੱਟਾ ਸਭ ਤੋਂ ਚੰਗਾ ਆ। ਜਿਹੜੀ ਫਰਾਂਸ ਵਾਲੀ ਆ ਉਹ ਵੀ ਕਹਿੰਦੀ ਸੀ ਵੀ ਮੈਂ ਹੋਊਂਗੀ। ਇਟਲੀ ਦੇ ਵਿੱਚ ਵੀ ਜਿਹੜਾ ਸਪੇਨ ਦੇ ਵਿੱਚ ਵਾਲੇ ਵੀ ਜਿਹੜੇ ਬੰਦੇ ਉਹ ਕਹਿੰਦੇ ਵੀ ਮੈਂ ਹੋਵਾਂ। ਸੋ ਦੇਖਣ ਵਾਲੀ ਗੱਲ ਰਹੂਗੀ ਵੀ ਇਹ ਜਿਹੜੇ ਫਾਰ ਰਾਈਟ ਵਾਲੇ ਉਹ ਉੱਥੇ ਯੂਰਪੀਅਨ ਸੰਘ ਦੇ ਵਿੱਚ ਇਕੱਠੇ ਹੋਣ 'ਚ ਕਾਮਯਾਬ ਹੋਣਗੇ ਜਾਂ ਨਹੀਂ। ਅਤੇ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਉਹ ਯੂਰਪੀਅਨ ਸੰਘ ਦੇ ਵਿੱਚ ਰਹਿਣ ਵਾਲੇ ਬੰਦੇ ਬਹੁਤੇ ਉੱਥੇ ਜਿੱਤ ਕੇ ਆਉਂਦੇ ਆ ਜਾਂ ਉਸ ਦੇ ਵਿੱਚੋਂ ਬਾਹਰ ਨਿਕਲਣ ਵਾਲੇ ਜਿਹੜੇ ਬੰਦੇ ਆਉਂਦੇ ਨੇ। ਪਰ ਬਹੁਤੇ ਮੁਲਕਾਂ ਦੇ ਵਿੱਚ ਯੂਰਪੀਅਨ ਸੰਘ ਦੇ ਹੱਕ ਵਾਲੇ ਬੰਦੇ ਕਿਤੇ ਨਾ ਕਿਤੇ ਪ੍ਰੋ ਯੂਰਪੀਅਨ ਪਾਰਟੀਜ਼ ਜਿਹੜੀਆਂ ਆ ਉਹ ਜਿਹੜੀਆਂ ਉਹ ਜਿੱਤ ਸਕਦੀਆਂ ਨੇ। ਜਿਹੜੀਆਂ ਦੂਜੀਆਂ ਪੋਪੂਲਿਸਟ ਪਾਰਟੀਆਂ ਹੈਗੀਆਂ ਜਿਹੜੀਆਂ ਵੱਖ ਹੋਣ ਦੀ ਗੱਲ ਕਰ ਰਹੀਆਂ ਆ ਉਹ ਕੋਈ ਬਹੁਤਾ ਚੰਗਾ ਸ਼ਾਇਦ ਪ੍ਰਦਰਸ਼ਨ ਨਾ ਕਰਨ। ਇਹ ਐਗਜ਼ਿਟ ਪੋਲ ਕਹਿ ਰਹੇ ਨੇ ਪਰ ਨਤੀਜੇ ਕੁਛ ਵੀ ਹੋ ਸਕਦੇ ਨੇ।
ਤੇ ਪਿਛਲੇ ਦਿਨਾਂ ਦੇ ਵਿੱਚ ਆਪਾਂ ਖਬਰ ਸਾਂਝੀ ਕੀਤੀ ਸੀ, ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਨੈਂਸੀ ਪਲੋਸੀ, ਚੱਕ ਸ਼ੂਮਰ, ਜਿਹੜੀ ਇਹਨਾਂ ਦੀ ਮੀਟਿੰਗ ਹੋਣੀ ਸੀਗੀ ਇਨਫਰਾਸਟਰਕਚਰ ਬਿੱਲ ਦੇ ਉੱਤੇ, ਤੇ ਉਹ ਕੁਛ ਮਿੰਟਾਂ ਦੇ ਵਿੱਚ ਹੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੱਤੇ ਹੋ ਗਏ ਤੇ ਚਲੇ ਗਏ। ਉਹ ਤੋਂ ਬਾਅਦ ਜਿਹੜੇ ਨੈਂਸੀ ਪਲੋਸੀ ਆ ਉਹਨਾਂ ਨੇ ਵੀ ਕਿਹਾ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਜਿਹੜਾ ਪਰਿਵਾਰ ਆ ਜਾਂ ਜਿਹੜੇ ਉਹਦੇ ਲਾਗੇ ਛਾਗੇ ਦੇ ਹੋਰ ਵਾਈਟ ਹਾਊਸ ਦੇ ਆਫੀਸ਼ੀਅਲ ਆ ਉਹਨਾਂ ਨੂੰ ਉਹਨਾਂ ਨਾਲ ਗੱਲ ਕਰਕੇ ਜਿਹੜਾ ਥੋੜ੍ਹਾ ਠੰਡਾ ਕਰਨਾ ਚਾਹੀਦਾ ਆ। ਅਤੇ ਉਸ ਤੋਂ ਬਾਅਦ ਕਹਿੰਦੇ ਵੀ ਨੈਂਸੀ ਪਲੋਸੀ ਦੀ ਇੱਕ ਡਾਕਟਰਡ ਜਿਹੜੀ ਸੀਗੀ ਵੀਡੀਓ ਇੱਦਾਂ ਵਾਇਰਲ ਹੋਣੀ ਸ਼ੁਰੂ ਹੋ ਗਈ। ਉਹ ਇੰਨੀ ਜ਼ਿਆਦਾ ਵਾਇਰਲ ਹੋਈ, ਕਹਿੰਦੇ ਵੀ 1.3 ਮਿਲੀਅਨ ਟਾਈਮਜ਼ ਉਹ ਦੇਖੀ ਗਈ ਅਤੇ 32,000 ਟਾਈਮ ਉਹ ਸ਼ੇਅਰ ਹੋਈ, ਵੀ ਜਿਹਦੇ ਵਿੱਚ ਉਹ ਸ਼ੋਅ ਕੀਤਾ ਵੀ ਉਹ ਨੈਂਸੀ ਪਲੋਸੀ ਹੋ ਸਕਦਾ ਜਿਹੜੀ ਆ ਡਰੰਕ ਹੈਗੀ ਆ। ਸੋ ਦੇਖੋ ਇੱਦਾਂ ਦਾ ਕੰਮ ਜਿਹੜਾ ਆ ਉਹ ਸਾਡੇ ਮੁਲਕ 'ਚ ਟਰੰਪ ਨੇ ਜੀ। ਇਹ ਦੇਖੋ ਵੀ ਸਾਡੇ ਜਿਹੜੇ ਰਾਸ਼ਟਰਪਤੀ ਆ ਦੁਨੀਆ ਨੂੰ ਫੇਕ ਨਿਊਜ਼ ਤੇ ਇੱਦਾਂ ਦੀਆਂ ਗੱਲਾਂ ਕਰਦੇ ਆ, ਤੇ ਖੁਦ ਆਪ ਫੇਕ ਵੀਡੀਓਜ਼, ਡਾਕਟਰਡ ਵੀਡੀਓਜ਼ ਆਪਣੇ ਵਿਰੋਧੀ ਜਿਹੜੇ ਪਾਰਟੀ ਦੇ ਲੀਡਰਸ ਆ ਉਹਨਾਂ ਦੀਆਂ ਸ਼ੇਅਰ ਕਰ ਰਹੇ ਆ। ਲੋਕਾਂ 'ਚ ਕੀ ਤੁਸੀਂ ਜਿਹੜਾ ਉਹ ਦਿਖਾ ਰਹੇ ਹੋ, ਕਰ ਕੀ ਰਹੇ ਹੋ, ਵੀ ਲੋਕਾਂ ਨੂੰ ਕੀ ਸਮਝ ਤੁਸੀਂ ਦੇਣੇ ਹੋ, ਕੀ ਇਹ ਤੁਹਾਡੀ ਪ੍ਰੈਜ਼ੀਡੈਂਸ਼ੀਅਲ ਗੱਲ ਆ? ਅਤੇ ਫਿਰ ਇੱਦਾਂ ਲੱਗਦਾ ਵੀ ਨੈਂਸੀ ਪਲੋਸੀ ਕਿਤੇ ਸੱਚੀ ਤਾਂ ਨਹੀਂ ਕਹਿੰਦੀ ਵੀ, ਕਿਉਂਕਿ ਇਹ ਵੀ ਇੱਕ ਚਰਚਾ ਜਿਹੜੀ ਚਲਾਉਣ ਦੀ ਕੋਸ਼ਿਸ਼ ਕਰ ਰਹੇ ਡੈਮੋਕ੍ਰੇਟ ਪਾਰਟੀ ਵਾਲੇ, ਵੀ ਹੋ ਸਕਦਾ ਵੀ ਇਹਨਾਂ ਦਾ ਮੈਂਟਲੀ ਜਿਹੜਾ ਆ ਬਹੁਤਾ ਸਟੇਬਲ ਨਹੀਂ ਹੈਗਾ। ਇੱਕ ਇਹ ਚਰਚਾ ਜਿਹੜੀ ਨਵੀਂ ਚਲਾਉਣ ਦੀ ਕੋਸ਼ਿਸ਼ ਕੀਤੀ ਆ। ਸਭ ਨੂੰ ਯਾਦ ਆ ਵੀ ਜਦੋਂ ਕੈਂਪੇਨ ਇਹਨਾਂ ਦਾ ਚੱਲ ਰਿਹਾ ਸੀ ਹੈਲਰੀ ਕਲਿੰਟਨ ਦੇ ਖਿਲਾਫ, ਉਦੋਂ ਰਿਪਬਲਿਕਨਸ ਨੇ ਇਹ ਬੜੀ ਇੱਕ ਮੁੱਦਾ ਚੱਕਿਆ ਸੀਗਾ ਵੀ ਹੈਲਰੀ ਕਲਿੰਟਨ ਬਿਮਾਰ ਆ ਦਿਮਾਗੀ ਤੌਰ ਦੇ ਉੱਤੇ, ਅਤੇ ਇਹ ਪ੍ਰੈਜ਼ੀਡੈਂਸ਼ੀਅਲ ਚੀਜ਼ ਦੇ ਲਈ ਕਾਬਲ ਨਹੀਂ ਹੈਗੀ। ਸੋ ਵੀ ਉਹ ਦਵਾਈਆਂ ਪਤਾ ਨਹੀਂ ਕਿਹੜੀਆਂ ਕਿਹੜੀਆਂ ਜਿਹੜੀਆਂ ਉਹ ਖਾਂਦੀ ਆ। ਸੋ ਹੁਣ ਨੈਂਸੀ ਪਲੋਸੀ ਦੇ ਖਿਲਾਫ ਨਕਲੀ ਫੇਕ ਵੀਡੀਓ ਜਿਹੜੀ ਆ ਉਹ ਸ਼ੇਅਰ ਰਾਸ਼ਟਰਪਤੀ ਟਰੰਪ ਜਿਹੜੇ ਉਹ ਕਰ ਰਹੇ ਆ। ਸੋ ਆਈ ਥਿੰਕ ਇਹਨਾਂ ਨੂੰ ਅਕਲ ਨੂੰ ਹੱਥ ਮਾਰਨਾ ਚਾਹੀਦਾ। ਸੋ ਇਸ ਸੰਬੰਧ ਦੇ ਵਿੱਚ ਹੈਨੀ ਫਰੀਦ ਨਾਮ ਦੇ ਕੰਪਿਊਟਰ ਸਾਇੰਸ ਦੇ ਪ੍ਰੋਫੈਸਰ ਜਿਹੜੇ UC ਬਰਕਲੇ 'ਚ ਆ, ਉਹ ਕਹਿੰਦੇ ਆ ਵੀ ਇੰਨੀ ਜ਼ਿਆਦਾ USA ਦੇ ਵਿੱਚ ਵੀ ਜਿਹੜੀ ਮਿਸ ਇਨਫੋਰਮੇਸ਼ਨ ਕੈਂਪੇਨ ਚੱਲ ਰਹੀ ਹੈਗੀ ਆ, ਬਹੁਤ ਸਾਰੇ ਲੋਕ ਜਿਹੜੇ ਉਹ ਇਹ ਯਕੀਨ ਕਰ ਲੈਂਦੇ ਆ ਜਿਹਦੇ ਨਾਲ ਤੁਸੀਂ ਐਗਰੀ ਨਹੀਂ ਹੁੰਦੇ ਵੀ ਉਹ ਜਿਹੜੀ ਆ ਉਹ ਬਿਲਕੁਲ ਸੱਚੀ ਹੈਗੀ ਆ। ਸੋ ਇਹਦਾ ਜਿਹੜਾ ਖਤਰਾ ਬਣਿਆ ਆ, ਆਪਾਂ ਇੰਡੀਆ ਦੀਆਂ ਤਾਂ ਦੇਖਦੇ ਰਹਿੰਦੇ ਵੀ ਉੱਥੇ ਇੱਦਾਂ ਦੀਆਂ ਡਾਕਟਰਡ ਹੁੰਦੀਆਂ ਆ, ਪਰ ਇੱਥੇ ਵੀ ਇਹ ਕੁਝ ਹੋ ਰਿਹਾ ਆ। ਅਫਸੋਸ ਵਾਲੀ ਗੱਲ ਆ ਵੀ ਸਾਡੇ ਰਾਸ਼ਟਰਪਤੀ ਇੱਦਾਂ ਦੀਆਂ ਡਾਕਟਰਡ ਵੀਡੀਓ ਆ ਉਹ ਸ਼ੇਅਰ ਕਰਦੇ ਨੇ, ਉਹ ਅੱਗੇ ਫਾਰਵਰਡ ਕਰਦੇ ਨੇ, ਅਤੇ ਇਹ ਪਹਿਲੀ ਵਾਰੀ ਨਹੀਂ ਹੋਇਆ, ਇਸ ਤੋਂ ਪਹਿਲਾਂ ਵੀ ਕਈ ਵਾਰੀ ਕਰ ਚੁੱਕੇ, ਪਰ ਉਹਨਾਂ ਦੇ ਸਪੋਰਟਰ ਜਿਹੜੇ ਆ ਉਹਨਾਂ ਦੇ ਵੀ ਅੱਖਾਂ 'ਤੇ ਪੜਦਾ ਪਿਆ। ਉਹ ਕਹਿੰਦੇ ਵੀ ਕੋਈ ਨਹੀਂ, ਕਰਤਾ ਉਹਨਾਂ ਨੇ ਸੋ ਕਰਤਾ, ਦੈਟਸ ਫਾਈਨ। ਇੱਦਾਂ ਦੀ ਗੱਲ ਜਿਹੜੀ ਉਹ ਕਾਫੀ ਦੇਖਣ ਨੂੰ ਮਿਲਦੀ ਹੈਗੀ ਆ। ਸੋ ਇਹ ਜਿਹੜਾ ਸਮਾਂ ਵੀ ਆਪਣਾ ਜਿਹੜਾ ਪ੍ਰੋਗਰਾਮ ਦਾ ਸਮਾਪਤੀ ਵੱਲ ਨੂੰ, ਅਤੇ ਆਪਾਂ ਪਿਛਲੇ ਦਿਨਾਂ ਦੇ ਵਿੱਚ ਮਾਊਂਟ ਐਵਰੈਸਟ ਦੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰ ਰਹੇ ਸੀ ਵੀ ਕਿੱਦਾਂ ਉੱਥੇ ਗਾਰਬੇਜ ਹੈਗਾ ਆ, ਅਤੇ ਕਹਿੰਦੇ ਵੀ ਉੱਥੇ ਇੱਕ ਟ੍ਰੈਫਿਕ ਜੈਮ ਤੋਂ ਭਾਵ ਵੀ ਇੰਨੇ ਕੁ ਲੋਕ ਜਿਹੜਾ ਮਾਊਂਟ ਐਵਰੈਸਟ ਦੇ ਉੱਤੇ ਉਸ ਨੂੰ ਸਰ ਕਰਨ ਦੀ ਕੋਸ਼ਿਸ਼ ਕਰਦੇ ਆ, ਵੀ ਬਹੁਤ ਜ਼ਿਆਦਾ ਰਸ਼ ਜਿਹੜਾ ਉੱਥੇ ਹੋ ਜਾਂਦਾ। ਤੁਸੀਂ ਉਦੋਂ ਸ਼ੇਰਪਾ ਦੀ ਵੀ ਗੱਲ ਕੀਤੀ ਵੀ ਉਹਨੇ ਕਿੰਨੀ ਵਾਰੀ ਜਿਹੜਾ ਆ ਉਸ ਨੂੰ ਸਰ ਕੀਤਾ ਆ। 3 ਲੋਕਾਂ ਦੀ ਉੱਥੇ ਮੌਤ ਦੀ ਜਿਹੜੀ ਖਬਰ ਆ ਰਹੀ ਆ ਮਾਊਂਟ ਐਵਰੈਸਟ ਤੋਂ, ਜਦੋਂ ਉਹ ਸਰ ਕਰਕੇ ਵਾਪਸ ਆ ਰਹੇ ਸੀ। ਇਸ ਹਫਤੇ ਦੇ ਵਿੱਚ ਕਹਿੰਦੇ ਇਹ ਮੌਤਾਂ ਦੀ ਸੰਖਿਆ ਹੁਣ ਉੱਥੇ 7 ਹੋ ਚੁੱਕੀ ਆ। ਸੋ ਇਹ ਬਹੁਤ ਜ਼ਿਆਦਾ ਇੱਕ ਖਤਰੇ ਵਾਲੀ ਜਿਹੜੀ ਹੈ ਚਿੰਤਾ ਦਾ ਵੀ ਨਾਲ ਦੇ ਨਾਲ ਜਿਹੜਾ ਵਿਸ਼ਾ ਹੈਗਾ ਆ। 26,200 ਫੁੱਟ ਦੇ ਉੱਤੇ ਫਰੀਜ਼ਿੰਗ ਟੈਂਪਰੇਚਰ ਦੇ ਵਿੱਚ ਲੋਕਾਂ ਨੂੰ ਜਿਹੜੇ ਕਲਾਈਮਬਰਸ ਆ ਉਹਨਾਂ ਨੂੰ ਉੱਥੇ ਵੇਟ ਕਰਨੀ ਪੈਂਦੀ ਆ, ਜਿਸ ਨੂੰ ਕਿ ਡੈਥ ਜ਼ੋਨ ਵੀ ਜਿਹੜਾ ਉੱਥੇ ਆਖਿਆ ਜਾਂਦਾ ਆ। ਵੀ ਇੰਨਾ ਜ਼ਿਆਦਾ ਜਿਹੜਾ ਰਸ਼ ਆ, ਲੋਕਾਂ ਨੇ ਉੱਥੇ ਜਾ ਕੇ ਉਸ ਨੂੰ ਸਰ ਕਰਨ ਦੇ ਲਈ ਆ। ਅਤੇ ਟੂਰ ਔਰਗੇਨਾਈਜ਼ਰਸ ਜਿਹੜੇ ਆ ਕਹਿੰਦੇ ਵੀ ਲਗਾਤਾਰ ਉਹ ਪਰਮਿਟ ਦੇ ਹੀ ਜਾ ਰਹੇ ਆ, ਨੰਬਰ ਆਫ ਪਰਮਿਟਸ ਜਿਹੜੇ ਉਹ ਵਧਾਈ ਜਾ ਰਹੇ ਆ, ਕਿਉਂਕਿ ਉਹਨਾਂ ਨੂੰ ਪੈਸੇ ਜਿਹੜੇ ਉਸ ਚੀਜ਼ ਦੇ ਵਿੱਚ ਸੋਹਣੇ ਬਣ ਜਾਂਦੇ ਆ, ਪਰ ਲੋਕ ਆਪਣੀਆਂ ਜਾਨਾਂ ਲਗਾਤਾਰ ਉੱਥੇ ਗਵਾ ਰਹੇ ਨੇ। ਬਹੁਤ ਸਾਰੇ ਲੋਕ ਸੋਚਦੇ ਹੋਣਗੇ ਵੀ ਭਾਈ ਹੈਲੀਕਾਪਟਰ ਲੈ ਜਾਓ ਉੱਥੇ, ਜੇ ਇੱਦਾਂ ਦੀ ਗੱਲ ਆ ਉੱਥੇ ਨਹੀਂ ਪਹੁੰਚਦਾ। ਮੁਸ਼ਕਿਲ ਇਹ ਆ ਵੀ ਹਵਾ ਉੱਥੇ ਇੰਨੀ ਕੁ ਜ਼ਿਆਦਾ ਥਿਨ ਹੁੰਦੀ ਆ, ਅਤੇ ਜਿੰਨੀ ਆਕਸੀਜਨ ਉਸ ਨੂੰ ਫਿਊਲ ਬਾਲਣ ਦੇ ਲਈ ਅਤੇ ਪਾਵਰ ਜਿੰਨੀ ਆ ਉਹ ਚਾਹੀਦੀ ਹੁੰਦੀ ਆ, ਹੈਲੀਕਾਪਟਰ ਨਹੀਂ ਇੰਨੀ ਜ਼ਿਆਦਾ ਉਚਾਈ ਦੇ ਉੱਤੇ ਉਹ ਕੰਮ ਨਹੀਂ ਕਰ ਸਕਦਾ। ਇਸ ਲਈ ਇੱਦਾਂ ਦੀਆਂ ਸੰਭਾਵਨਾਵਾਂ ਉੱਥੇ ਉਹ ਜਿਹੜੀਆਂ ਘੱਟ ਹੁੰਦੀਆਂ, ਬੰਦਿਆਂ ਨੂੰ ਆਪ ਹੀ ਮੋਢਿਆਂ 'ਤੇ ਭਾਰ ਚੱਕ ਕੇ ਸਾਰਾ ਕੁਛ ਲੈ ਕੇ ਜਾਣਾ ਪੈਂਦਾ ਹੈ ਜੀ। ਜਿਹੜੀ ਅਗਲੀ ਖਬਰ ਵੱਲ ਚੱਲੀਏ, ਕਹਿੰਦੇ ਦੁਨੀਆ ਦੀਆਂ ਜਿਹੜੀਆਂ ਸਭ ਤੋਂ ਵੱਡੀਆਂ ਸ਼ਿਪਿੰਗ ਫਰਮਸ ਹੈਗੀਆਂ ਆ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜਾ ਟਰੇਡ ਟੈਂਸ਼ਨ ਚੱਲ ਰਿਹਾ ਹੈਗਾ ਆ,
US ਤੇ ਚਾਈਨਾ ਦੇ ਵਿੱਚ ਇਹਦੇ ਨਾਲ ਬਹੁਤ ਜ਼ਿਆਦਾ ਦੁਨੀਆ ਦੀ ਜਿਹੜੀ ਇਕੋਨਮੀ ਆ ਉਹਦੇ ਉੱਤੇ ਅਸਰ ਪਊਗਾ। ਅਰਨਿੰਗ ਬਿਫੋਰ ਇੰਟਰਸਟ, ਟੈਕਸ, ਡੈਪਰੀਸ਼ੀਏਸ਼ਨ ਐਂਡ ਅਮੋਰਟਾਈਜੇਸ਼ਨ, ਇਹ ਕਹਿੰਦੇ ਵੀ EVITDA $1.24 ਬਿਲੀਅਨ ਜਿਹੜਾ ਇਸ ਕੁਆਟਰ ਜਿਹੜਾ ਆ ਉਹ ਹੋਇਆ ਹੈਗਾ ਆ। ਸੋ ਕਹਿੰਦੇ ਇਕੱਲਾ ਅਮਰੀਕਾ ਨਹੀਂ ਹੈਗਾ, ਪੂਰੀ ਦੁਨੀਆ ਦੇ ਵਿੱਚ ਇਹਦਾ ਜਿਹੜਾ ਅਸਰ ਆ ਉਹ ਪਏਗਾ ਜੀ। ਅਗਲੀ ਜਿਹੜੀ ਗੱਲ ਕਰਦੇ ਹਾਂ, ਮਜ਼ੂਰੀ ਦੇ ਵਿੱਚ ਜੈਫਰਸਨ ਸਿਟੀ ਆ, ਉੱਥੇ ਜਿਹੜੇ ਟੋਰਨੇਡੋਜ਼ ਜਿਹੜੇ ਇੱਕ ਵਾਰੀ ਫੇਰ ਹਿੱਟ ਕੀਤੇ ਆ। 3 ਜਾਣਿਆਂ ਦੇ ਮਾਰੇ ਜਾਣ ਦੀ ਜਿਹੜੀ ਉੱਥੇ ਖਬਰ ਆ। ਜੈਫਰਸਨ ਸਿਟੀ ਵਾਲਿਆਂ ਨੇ ਕਿਹਾ ਵੀ ਚਲੋ ਟੋਰਨੇਡੋ ਤੇ ਹਿੱਟ ਹੋਇਆ, ਪਰ ਉੱਥੇ ਕਿਸੇ ਤਰੀਕੇ ਦੀ ਫੈਟੈਲਿਟੀ ਜਿਹੜੀ ਆ, ਕਿਸੇ ਦੀ ਮੌਤ ਨਹੀਂ ਹੋਈ, ਪਰ ਨੁਕਸਾਨ ਜਿਹੜਾ ਆ ਉੱਥੇ ਹੋਇਆ ਆ। ਸੋ ਜਿੰਨੇ ਵੀ ਆਪਣੇ ਸਰੋਤੇ ਇਹਨਾਂ ਇਲਾਕਿਆਂ ਦੇ ਵਿੱਚ ਰਹਿੰਦੇ ਆ, ਵੈਦਰ ਦਾ ਧਿਆਨ ਜਿਹੜਾ ਉਹ ਰੱਖੋ, ਖਾਸ ਕਰਕੇ ਜਿਹੜੇ ਟਰੱਕਰਜ਼ ਵੀ ਆ ਉਹਦਾ ਧਿਆਨ ਰੱਖੋ। ਜਿੱਦਾਂ ਆਪਾਂ ਨੂੰ ਕੱਲ੍ਹ ਪਰਸੋਂ ਦੱਸਿਆ ਸੀਗਾ ਵੀ I-40 ਦੇ ਉੱਤੇ ਅਜੇ ਵੀ ਜਿਹੜਾ ਡੀਟੂਰ ਚੱਲ ਰਿਹਾ ਹੈਗਾ ਆ। ਇੱਕ ਥਾਂ ਦੇ ਉੱਤੇ ਜਿਹੜਾ ਬੰਦ ਪਿਆ ਸੀਗਾ। ਐਰੀਜ਼ੋਨਾ ਦੇ ਵਿੱਚ ਕਈ ਥਾਵਾਂ ਦੇ ਉੱਤੇ ਫਲੱਡਿੰਗ ਹੋਣ ਦੇ ਕਰਕੇ ਕਈ ਬਾਰਜਸ ਜਿਹੜੇ ਉਹ ਟੁੱਟੇ ਸੀ। ਉੱਥੇ ਵੀ ਕਈ ਰੋਡਸ ਨੂੰ ਲੈ ਕੇ ਇੱਦਾਂ ਦਾ ਜਿਹੜੀ ਸਥਿਤੀ ਉਹ ਬਣੀ ਪਈ ਆ। ਸੋ ਪਲੀਜ਼ ਜਿਹੜਾ ਆਪਣਾ ਟ੍ਰੈਫਿਕ ਦਾ ਅਤੇ ਵੈਦਰ ਦਾ, ਜਿੱਥੇ ਵੀ ਤੁਸੀਂ ਜਾ ਰਹੇ ਆ, ਉਸ ਦਾ ਪਹਿਲੋਂ ਨਿਰੀਖਣ ਕਰਕੇ ਉਸ ਦਾ ਪਹਿਲੋਂ ਦੇਖ ਕੇ ਜਿਹੜਾ ਉਹ ਜਾਇਆ ਕਰੋ। ਬਾਅਦ ਦੇ ਵਿੱਚ ਰਸਤੇ 'ਚ ਬੰਦਾ ਕਿਤੇ ਐਵੇਂ ਫਟ ਨਾ ਜਾਵੇ। ਜੈਫਰਸਨ ਜਿਹੜੇ ਸਿਟੀ ਦੇ ਵਿੱਚ 160 ਮੀਲ ਫੀ ਘੰਟੇ ਦੀ ਰਫ਼ਤਾਰ ਦੇ ਨਾਲ ਜਿਹੜੇ ਟੋਰਨੇਡੋਜ਼ ਆ ਉਹ ਹਿੱਟ ਕੀਤੇ ਸੀ ਜੀ। ਅਤੇ ਸਾਡਾ ਸਮਾਂ ਹੁਣ ਸਮਾਪਤ ਆ, ਅਤੇ ਕੱਲ੍ਹ ਨੂੰ ਫਿਰ ਇੱਕ ਵਾਰੀ ਸਰੋਤਿਆਂ ਨੂੰ ਦੱਸਦੇ ਜਾਈਏ, ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਬਹੁਤ ਹੀ ਇੰਪੋਰਟੈਂਟ ਖਬਰਾਂ ਜਿਹੜੀਆਂ ਆ ਉਹ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ, ਕਿਉਂਕਿ ਬਹੁਤ ਕੁਝ ਜਿਹੜਾ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਚੇਂਜ ਹੋ ਰਿਹਾ ਆ। ਕਈਆਂ ਨੂੰ ਇਹ ਆ ਵੀ ਸ਼ਾਇਦ ਨਹੀਂ ਜੀ ਬਿੱਲ ਨਹੀਂ ਪਾਸ ਹੋਣਾ। ਬਿੱਲ ਕਈ ਪਹਿਲਾਂ ਦੇ ਜਿਹੜੇ ਰੂਲ ਬਣੇ ਹੋ ਆ ਉਹਨਾਂ ਨੂੰ ਐਨਫੋਰਸ ਕਰਨ ਜਾ ਰਿਹਾ ਟਰੰਪ ਐਡਮਿਨਿਸਟ੍ਰੇਸ਼ਨ। ਸੋ ਕਿਉਂਕਿ ਪਿਛਲੇ ਸਮੇਂ 'ਚ ਇੰਨਾ ਜ਼ਿਆਦਾ ਉਹਨਾਂ 'ਤੇ ਚੈੱਕ ਨਹੀਂ ਕਰ ਰਹੇ ਸੀ, ਹੁਣ ਉਹ ਜਿਹੜਾ ਆ ਉਹਨੂੰ ਸਖਤੀ ਨਾਲ ਚੈੱਕ ਕਰ ਰਹੇ ਆ। ਉਹਦੇ ਬਾਰੇ ਡਿਟੇਲ 'ਚ ਡਿਸਕਸ ਕਰਾਂਗੇ। ਕਾਰਨ ਇਹੀ ਆ ਵੀ ਜਿਹੜੀ ਉਹਨਾਂ ਦਾ ਇੱਕੋ ਇੱਕ ਮੁੱਦਾ ਆ ਵੀ ਜਿਹੜੀ ਚੇਨ ਮਾਈਗ੍ਰੇਸ਼ਨ ਬੰਦ ਕਰਕੇ ਜਿਹੜੀ ਆ ਉਹ ਮੈਰਿਟ ਬੇਸਡ ਮਾਈਗ੍ਰੇਸ਼ਨ ਸ਼ੁਰੂ ਕੀਤੀ ਜਾਵੇ, ਅਤੇ ਜਿਹਦੇ ਨਾਲ ਆ ਵੀ ਜਿਹੜੇ ਵੀ ਲੋਕ ਪੜ੍ਹੇ ਲਿਖੇ ਆਊਗੇ ਆਉਂਦੇ ਜਿਹੜੇ ਉਹ ਕੰਮ 'ਤੇ ਲੱਗ ਜਾਣ ਜੀ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਦੀ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣਦੇ ਪਏ ਹੋ ਆਪਣਾ ਰੇਡੀਓ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA। ਹਾਂਜੀ, ਕੀ ਗੱਲ? ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530 777 6737। ਇਹ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਟੋਮੈਟਿਕ ਟਰੱਕ ਅਤੇ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਅਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ, ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ।